मैं पूछया सोनीए की हाल है तेरा। जवाब विच ਉਹ बोली हरदम तेरे ख्याल है। ਅਸੀਂ ਯੂਨੀਵਰਸਿਟੀ ਦੀ ਕੰਟੀਨ ਤੇ ਬੈਠੇ ਸਾਂ ਤੇ ਮੈਂ ਉਹਨੂੰ ਦੱਸ ਰਿਹਾ ਸੀ ਤੇ ਤੂੰ ਕਦੀ ਜੇ ਲਾਸ ਐਂਜਲਸ ਆਵੇਂ ਤੇ ਮੈਨੂੰ ਜ਼ਰੂਰ ਮਿਲੀ। ਮੈਂ ਤੈਨੂੰ ਟਰੰਪ ਦੇ ਉਹ ਕਸੀਨੋ ਦਿਖਾਵਾਂਗਾ ਜਿੱਥੇ ਵਿਜ਼ਿਟਰਸ ਨੂੰ ਸਿਗਟਾਂ ਵੀ ਮੁਫਤ ਲੱਭਦੀਆਂ ਨੇ ਤੇ ਸੈਂਡਵਿਚ ਵੀ ਫ੍ਰੀ ਲੱਭਦੇ ਨੇ। ਇਹ ਵੱਖਰੀ ਗੱਲ ਹੈ ਕਿ ਸਿਗਟਾਂ ਵਿੱਚ 20 ਨਹੀਂ ਹੁੰਦੀਆਂ ਡੱਬੀ ਦੇ ਵਿੱਚ, ਬਲਕਿ ਸਿਗਟਾਂ ਹੁੰਦੀਆਂ ਨੇ 16। ਚਾਰ ਇਸ ਲਈ ਨਹੀਂ ਹੁੰਦੀਆਂ ਕਿ ਟਰੰਪ ਸਾਹਿਬ ਨੂੰ ਤੁਹਾਡੀ ਸਿਹਤ ਦਾ ਬੜਾ ਖਿਆਲ ਹੈ। ਉਹਦਾ ਖਿਆਲ ਕੁਝ ਹੋਰ ਸੀ। ਉਹ ਕਹਿੰਦੀ ਸੀ ਕਿ ਭੰਗ ਸਬਜ਼ ਰੰਗ ਦਿਲੇ ਤੰਗ ਨਾ ਬਾਸ਼ਦ, ਈ ਮੁਲਕ ਬੀਏਬਾਨ ਜਹਾਂ ਭੰਗ ਨਾ ਬਾਸ਼ਦ। ਉਹ ਕਹਿੰਦੀ ਕਿ ਹੁਣ ਤੇ ਬੂਟੀ ਜਿਹੜੀ ਹੈ ਉਹ ਸਰਕਾਰੀ ਸਤ੍ਹਾ ਤੇ ਬੀਜੀ ਜਾ ਰਹੀ ਹੈ। ਇਹ ਦਵਾਈਆਂ 'ਚ ਪੈਂਦੀ ਹੈ, ਬੜੇ ਦੇ ਇਸਤੇਮਾਲ ਨੇ। ਤੂੰ ਇੰਝ ਕਰਕੇ ਤੂੰ ਕੋਠੇ ਤੇ ਬੂਟੀਆਂ ਬੀਜ। ਉਹ ਮੈਂ ਕਿਹਾ ਬੂਟੀ ਬੀਜਾਂ ਕਿ ਬੂਟੀਆਂ ਬੀਜਾਂ? ਆਖੇ ਬੂਟੀ ਬੀਜ ਤੇ ਗਮਲਿਆਂ ਦੇ ਵਿੱਚ ਬੀਜ। ਮੈਂ ਕਿਹਾ ਰੌਲਾ ਹੀ ਕੋਈ ਨਹੀਂ, ਸੋਹਣੀ ਅੱਜ ਹੀ ਲੋ, ਅੱਜ ਹੀ ਆਪਾਂ ਜਾ ਕੇ ਬੂਟੀ ਕੱਢ ਦਿੰਨੀ ਹੈ। ਬਲਕਿ ਬੂਟੀ ਕੀ ਕੱਢਣੀ, ਬੂਟੇ ਕੱਢ ਦਿਆਂਗੇ ਆਪਾਂ ਤੇ ਜਿਹੜਾ। ਪਰ ਕਰਾਂਗੇ ਕੀ? ਉਹ ਕਹਿੰਦੀ ਕਰਨਾ ਕੀ ਹੈ ਤੂੰ ਜਿਹੜਾ ਜਿਵੇਂ ਬੂਟੀ ਦੀ ਫਸਲ ਤਿਆਰ ਹੋਵੇ ਬਸ ਤੂੰ ਸਿੱਧਾ ਜਾ ਕੇ ਛਾਬਾ ਲਾ ਲਈ ਤੇ ਜਾ ਕੇ ਜਿਹੜਾ ਸਰਦਾਈ ਵੇਚੀ। ਮੈਂ ਕਿਹਾ ਸਰਦਾਈ ਵੇਚਣ ਲਈ ਬੂਟੀ ਦਾ ਕੱਢਣਾ ਜ਼ਰੂਰੀ ਹੈ? ਆਖੇ ਬੂਟੀ ਉਹਦੇ ਵਿੱਚ ਪਾਣੀ ਹੈ। ਮੈਂ ਕਿਹਾ ਫੇਰ? ਉਹਨੇ ਕਿਹਾ ਫੇਰ ਕੀ? ਮੈਂ ਕਿਹਾ ਫੇਰ? ਉਹ ਕਹਿੰਦੀ ਕੀ ਫੇਰ ਲਾਈਏ? ਤੂੰ ਆਪ ਨਾ ਪੀ, ਆਵਾਮ ਨੂੰ ਪਿਆਈ ਤੇ ਮੁਫਤੀ ਪਿਆਈ। ਮੈਂ ਕਿਹਾ ਇਹਦਾ ਕੀ ਫਾਇਦਾ ਬਈ? ਉਹਨੇ ਕਿਹਾ ਇਹਦਾ ਫਾਇਦਾ ਇਹ ਕਿ ਜਦੋਂ ਆਵਾਮ ਤੁਨ ਪ੍ਰੋਗਰਾਮ ਹੋ ਜਾਏ, TP 52 ਹੋ ਜਾਏ, ਯਾਨੀ ਤੁਨਪੁਰ 52 ਹੋ ਜਾਏ, ਉਹ ਤੇਰੇ ਦਾਅਵਿਆਂ ਤੇ, ਤੇਰੇ ਨਾਰਿਆਂ ਤੇ, ਤੇਰੀ ਹਰ ਗੱਲ ਤੇ ਇਤਬਾਰ ਕਰਨਾ ਸ਼ੁਰੂ ਕਰ ਦੇਣ ਤੇ ਸਮਝੋ ਆਪਣਾ ਕੰਮ ਹੋ ਗਿਆ। ਮੈਂ ਕਿਹਾ ਕੀ ਕੰਮ ਹੋ ਗਿਆ ਸਾਡਾ ਜਿਹੜਾ ਧੜਨ ਤਖਤਾ? ਅਗਰ ਨਹੀਂ ਯਾਰ, ਕੰਮ ਇਹ ਹੋ ਗਿਆ ਉਸ ਤੋਂ ਬਾਅਦ ਤੂੰ ਇਲੈਕਸ਼ਨ ਲੜਦਾ। ਔਰ ਮੈਂ ਕਿਹਾ ਗੱਲ ਹੀ ਕੋਈ ਨਹੀਂ, ਅਸੀਂ ਤੇ ਆਵਾਮ ਦੇ ਵਾਹਿਦ ਨੁਮਾਇੰਦੇ ਰਹਿ ਗਏ ਆ, ਕਿਸੇ ਹੋਰ ਨੂੰ ਆਵਾਮ ਦੀ ਨੁਮਾਇੰਦਗੀ ਦਾ ਹੱਕ ਹੀ ਨਹੀਂ ਦੇ ਸਕਦੇ ਕਿਉਂਕਿ ਅਸੀਂ ਆਪ ਆਵਾਮ। ਮੈਂ ਕਿਹਾ ਇਲੈਕਸ਼ਨ ਜਿੱਤ ਕੇ ਫਿਰ ਕੀ ਹੋਏਗਾ? ਕਹਿੰਦੀ ਹੋਣਾ ਕੀ ਹੈ, ਤੂੰ ਚੰਗਾ ਭਲਾ ਲੀਡਰ ਬਣ ਜਾਏਗਾ। ਮੈਂ ਕਿਹਾ ਯਾਰ ਚੰਗਾ ਭਲਾ ਤੇ ਹੁਣ ਵੀ ਆ, ਲੀਡਰ ਨਹੀਂ ਆ ਵੱਖਰੀ ਗੱਲ ਹੈ, ਪਰ ਹੋਏਗਾ ਕੀ? ਉਹਨੇ ਕਿਹਾ ਤੂੰ ਲੀਡਰ ਬਣ ਜਾਏਗਾ। ਮੈਂ ਕਿਹਾ ਰੋਵੇਂ ਲੀਡਰੀ ਨੂੰ, ਆਪਣੇ ਵਿਆਹ ਦਾ ਕੀ ਬਣੇਗਾ? ਆਖਿਰ ਵਿਆਹ ਵੀ ਹੋ ਜਾਏਗਾ। ਮੈਂ ਕਿਹਾ ਕਿਵੇਂ ਹੋ ਜਾਏਗਾ ਲੀਡਰ ਬਣਨ ਤੋਂ ਬਾਅਦ? ਆਖਿਰ ਨਹੀਂ, ਜਦੋਂ ਤੂੰ ਲੀਡਰ ਬਣੇਗਾ ਮੈਨੂੰ ਸਭ ਤੋਂ ਪਹਿਲਾਂ ਕਾਰਨਰ ਵਾਲਾ ਇੱਕ ਪਲਾਟ ਲੈ ਦੇਣਾ। ਮੈਨੂੰ ਕਾਰਨਰ ਵਾਲੇ ਪਲਾਟ ਦਾ ਬੜਾ ਸ਼ੌਕ ਹੈ। ਮੈਂ ਕਿਹਾ ਫਿਰ ਵਿਆਹ? ਉਹ ਕਹਿੰਦਾ ਵਿਆਹ ਨੂੰ ਮਿੱਟੀ ਪਾ। ਉਹ ਮੈਂ ਕਿਹਾ ਅੱਗੇ ਟੁਰ ਵਿਆਹ ਦੀ ਗੱਲ ਕਰ। ਆਖੇ ਵਿਆਹ ਤੇ ਮਿੱਟੀ ਪਾ। ਮੈਂ ਕਿਹਾ ਕਿਵੇਂ ਪਾਵਾਂ ਯਾਰ ਮਿੱਟੀ? ਵਿਆਹ ਦੇ ਵਿੱਚੇ ਰਹਿ ਗਿਆ, ਉਹ ਤੇ ਮਿੱਟੀ ਦੇ ਵਿੱਚ ਲੁਕ ਜਾਣਾ। ਉਹਨੇ ਕਿਹਾ ਵੇਖ, ਜਦੋਂ ਤੂੰ ਆਪੋਜੀਸ਼ਨ ਵਿੱਚ ਜਾਏਗਾ, ਫੜਿਆ ਜਾਏਗਾ, ਛਿੱਤਰ ਖਾਏਗਾ, ਜੇਲ੍ਹ ਵਿੱਚ ਹੋਏਗਾ ਤੇ ਤੇਰੀ ਗੈਰ ਹਾਜ਼ਰੀ ਤੋਂ ਫਾਇਦਾ ਚੁੱਕ ਕੇ ਮੈਂ ਫਟਾਫਟ ਵਿਆਹ ਕਰ ਲੈਣਾ, ਉਹ ਤੇਰੇ ਅਫਸਰ ਬੇਲੀ ਨਾ ਕਰਨਾ। ਮੈਂ ਕਿਹਾ ਯਾਰ ਸਾਨੂੰ ਕੰਢੇ ਲੱਗੇ ਨੇ। ਆਖੇ ਨਹੀਂ, ਤੂੰ ਲੀਡਰ ਬੰਦਾ ਹੈ, ਤੇਰੀ ਨੌਕਰੀ ਕੱਚੀ ਹੈ, ਤੂੰ ਅਫਸਰ ਬੰਦਾ ਹੈ, ਉਹਦੀ ਨੌਕਰੀ ਪੱਕੀ ਹੈ। ਤੇ ਮੈਨੂੰ ਸਮਝ ਨਹੀਂ ਆਉਂਦਾ ਯਾਰ ਅਸੀਂ ਕੱਚੀਆਂ ਜਾਂ ਪੱਕੀਆਂ। ਬਸ ਇੰਨੀ ਸਾਰੀ ਗੱਲ ਹੈ, ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ?